ਬਿਸਮਿल्लाहिर्रहमानिर्रहीम ਤੇ अस्सलाम वालेकुम। 10 ਜੁਲਾਈ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ, ਖਬਰ ਕਰਾਚੀ ਤੋਂ ਹੈ, ਪਹਿਲਾਂ ਵੀ ਦਿੱਤੀ ਹੈ, ਪਰ ਹੁਣ ਉਹਦੀ ਜਿਹੜੀ ਇਨਫੋਰਮੇਸ਼ਨ ਸਾਡੇ ਸਾਹਮਣੇ ਆ ਰਹੀ ਹੈ ਉਹ ਮਜ਼ੀਦ ਦਿਲ ਨੂੰ ਹਿਲਾਉਣ ਵਾਲੀ ਹੈ। ਖਬਰ ਜਿਹੜੀ ਅਦਾਕਾਰਾ ਹਮੈਰਾ ਅਰਸ਼ਦ ਦੀ ਉੱਥੇ ਵਫਾਤ ਹੋਈ ਹੈ ਉਹਦੇ ਬਾਰੇ ਅਸੀਂ ਤੁਹਾਨੂੰ ਖਬਰ ਦਿੱਤੀ ਸੀ, ਮੀਡੀਆ ਸਾਰੇ ਨੇ ਖਬਰ ਦਿੱਤੀ ਸੀ ਕਿ ਵਫਾਤ 1 ਮਹੀਨਾ ਪਹਿਲੇ ਹੋਈ, ਲੇਕਿਨ ਜ਼ਾਹਿਰ ਹੈ ਕਿਸੇ ਨੂੰ ਪਤਾ ਹੀ ਨਾ ਲੱਗਾ, ਨਾ ਕੋਈ ਉਹਨਾਂ ਨਾਲ ਰਾਬਤਾ ਕਰਦਾ ਸੀ। ਤੇ ਜ਼ਾਹਿਰ ਹੈ ਉਹਨਾਂ ਨੇ ਤੇ ਰਾਬਤਾ ਕਿਸ ਤਰ੍ਹਾਂ ਕਰਨਾ ਸੀ ਜਦੋਂ ਫੌਤ ਹੀ ਹੋ ਗਏ, ਤੇ ਉਹਨਾਂ ਨੇ ਕਿਸੇ ਨਾਲ ਕਿਸ ਤਰ੍ਹਾਂ ਰਾਬਤਾ ਕਰਨਾ ਸੀ। ਮੋਬਾਈਲ ਫੋਨ ਵੀ ਉੱਥੇ ਪਏ ਦੇ ਪਏ ਰਹਿ ਗਏ, ਬੈਟਰੀਆਂ ਮੁੱਕ ਗਈਆਂ, ਕਿਉਂਕਿ ਜ਼ਾਹਿਰ ਹੈ ਉਹ ਵਕਤ ਜਿਹੜਾ ਗੁਜ਼ਰ ਗਿਆ, ਕਿਸੇ ਨੇ ਉਹਨਾਂ ਨਾਲ ਨਾ ਰਾਬਤਾ ਕੀਤਾ, ਨਾ ਲੱਭਣ ਦੀ ਕੋਸ਼ਿਸ਼ ਕੀਤੀ, ਔਰ ਉਹਨਾਂ ਦੀ ਉੱਥੇ ਡੈੱਡ ਬੋਡੀ ਪਈ ਰਹੀ, ਔਰ ਖਿਆਲ ਇਹ ਕੀਤਾ ਜਾ ਰਿਹਾ ਸੀ ਕਿ 1 ਮਹੀਨਾ ਪਹਿਲੇ ਉਹਨਾਂ ਦੀ ਵਫਾਤ ਹੋ ਗਈ। ਹੁਣ ਇਕਰਾਰੁਲ ਹਸਨ ਕਰਾਚੀ ਤੋਂ ਜਰਨਲਿਸਟ ਨੇ ARY ਦੇ, ਉਹ ਰਿਪੋਰਟ ਕਰ ਰਹੇ ਨੇ ਕਿ ਇਹ ਜਿਹੜੀ ਉਹਨਾਂ ਦੀ ਵਫਾਤ ਹੈ ਉਹ ਤਕਰੀਬਨ 9 ਮਹੀਨੇ ਪਹਿਲੇ ਹੋਈ ਹੈ। ਹਾਂਜੀ, 9 ਮਹੀਨੇ, ਕੁਝ ਮੀਡੀਆ ਕਹਿ ਰਿਹਾ 6 ਮਹੀਨੇ, ਲੇਕਿਨ ਇਕਰਾਰੁਲ ਹਸਨ ਸਾਹਿਬ ਨੇ ਇਹ ਕਿਹਾ ਕਿ 9 ਮਹੀਨੇ ਪਹਿਲੇ ਉਹਨਾਂ ਦੀ ਵਫਾਤ ਹੋਈ ਹੈ। ਉਹ ਕਹਿੰਦੇ ਨੇ ਕਿ ਸਤੰਬਰ ਦੇ ਮਹੀਨੇ ਦੇ ਵਿੱਚ, ਜਿਹੜਾ ਕਿ ਅਗਰ ਸਤੰਬਰ ਦਾ ਮਹੀਨਾ ਲਾਇਆ ਜਾਏ ਤਾਂ ਉਹ ਤਾਂ ਜ਼ਾਹਿਰ ਹੈ ਫਿਰ 11 ਮਹੀਨੇ ਬਣ ਜਾਂਦੇ ਨੇ ਉਸ ਹਿਸਾਬ ਨਾਲ, ਤੇ ਜਾਂ 10 ਮਹੀਨੇ ਬਣ ਜਾਂਦੇ ਨੇ, ਲੇਕਿਨ ਬਾਹਰ ਲੋਕ ਕਹਿੰਦੇ ਨੇ ਸਤੰਬਰ ਦੇ ਮਹੀਨੇ 'ਚ ਆਖਰੀ ਇੰਸਟਾਗ੍ਰਾਮ ਪੋਸਟ ਹੋਈ। ਇੰਸਟਾਗ੍ਰਾਮ ਤੇ ਆਖਰੀ ਪੋਸਟ ਉਹਨਾਂ ਨੇ ਸਤੰਬਰ ਦੇ ਮਹੀਨੇ 'ਚ ਕੀਤੀ। ਅਕਤੂਬਰ 2024 'ਚ ਫਲੈਟ ਦੀ ਬਿਜਲੀ ਕੱਟ ਦਿੱਤੀ ਗਈ। ਇੱਥੋਂ ਤੇ ਹੁਣ ਇਹ ਅੰਦਾਜ਼ਾ ਹੁੰਦਾ ਹੈ ਕਿ ਉਹਨਾਂ ਦੀ ਮੌਤ ਜਿਹੜੀ ਅਕਤੂਬਰ ਤੱਕ ਹੋ ਚੁੱਕੀ ਸੀ। ਉਹਦੀ ਵਜ੍ਹਾ ਹੈ ਕਿ ਬਿਜਲੀ ਤੋਂ ਬਗੈਰ ਤੇ ਉੱਥੇ ਨਹੀਂ ਸੀ ਰਹਿ ਸਕਦੇ, ਕਿਉਂਕਿ ਬਿੱਲ ਨਹੀਂ ਸੀ ਜਮ੍ਹਾਂ ਕਰਾਇਆ, ਜਿਹਦੀ ਵਜ੍ਹਾ ਤੋਂ ਅਕਤੂਬਰ 2024 'ਚ ਫਲੈਟ ਦੀ ਬਿਜਲੀ ਜਿਹੜੀ ਹੈ ਉਹ ਕੱਟ ਦਿੱਤੀ ਗਈ। ਸਤੰਬਰ 2024 'ਚ ਹੀ ਹਮਸਾਏ ਨਾਲ ਆਖਰੀ ਮੁਲਾਕਾਤ ਹੋਈ। ਸਤੰਬਰ ਤੋਂ ਬਾਅਦ ਮੁਲਾਕਾਤ ਨਹੀਂ ਹੋਈ, ਜਿੱਥੋਂ ਇਹ ਲੱਗਦਾ ਹੈ ਕਿ ਸਤੰਬਰ ਔਰ ਅਕਤੂਬਰ ਦੇ ਦਰਮਿਆਨ ਜਿਹੜਾ ਉਹ ਉਹਨਾਂ ਦੀ ਮੌਤ ਜਿਹੜੀ ਉਹ ਵਾਕਿਆ ਹੋ ਗਈ। ਸਤੰਬਰ 2024 ਦੇ ਵਿੱਚ ਆਖਰੀ ਡਾਇਲ ਕਾਲ ਹੈ, ਜਿਹੜੀ ਆਪਣੇ ਫੋਨ ਤੋਂ ਆਖਰੀ ਉਹਨਾਂ ਨੇ ਕਾਲ ਡਾਇਲ ਕੀਤੀ ਹੈ, ਉਹ ਸਤੰਬਰ 2024 ਦੀ ਹੈ। ਅਗਰ ਸਤੰਬਰ 2024 ਦੀ ਆਖਰੀ ਕਾਲ ਡਾਇਲ ਕੀਤੀ ਹੈ ਤੇ ਆਪ ਸੋਚ ਲਓ ਕਿ 2024 ਤੋਂ ਲੈ ਕੇ ਸਤੰਬਰ 2024 ਤੋਂ ਲੈ ਕੇ ਤੇ ਹੁਣ ਅਗਲੇ ਪਾਸੇ ਜੁਲਾਈ ਦੇ ਵਿੱਚ ਤੁਸੀਂ ਫਿਰਦੇ ਹੋ, ਤੇ 6 ਮਹੀਨੇ ਤੇ 4 ਮਹੀਨੇ, ਇਹ ਤਕਰੀਬਨ 9 ਤੋਂ 10 ਮਹੀਨੇ ਉਹੀ ਜਿਹੜਾ ਇਕਰਾਰੁਲ ਹਸਨ ਸਾਹਿਬ ਕਹਿ ਰਹੇ ਨੇ, ਕਿਉਂਕਿ ਇਹ ਤਾਂ ਮੁਮਕਿਨ ਨਹੀਂ ਕਿ ਅਗਰ ਉਹ ਜ਼ਿੰਦਾ ਸਨ ਤੇ ਉਹਨਾਂ ਨੇ ਫੋਨ ਹੀ ਇਸਤੇਮਾਲ ਨਹੀਂ ਕੀਤਾ ਉਸ ਤੋਂ ਬਾਅਦ। ਸਤੰਬਰ 2024 ਆਖਰੀ ਪੋਡਕਾਸਟ ਵੀ ਉਹਨਾਂ ਨੇ ਸਤੰਬਰ 2024 ਦੇ ਵਿੱਚ ਹੀ, ਜਿਹੜਾ ਕੋਈ ਇੰਟਰਵਿਊ ਦਿੱਤਾ ਸੀ ਉਹ ਵੀ ਸਤੰਬਰ 2024 ਦੇ ਵਿੱਚ ਦਿੱਤਾ ਸੀ। ਉਸ ਤੋਂ ਬਾਅਦ ਉਹਨਾਂ ਦਾ ਕੋਈ ਪਤਾ ਨਹੀਂ ਹੈ। ਹੁਣ ਇਕਰਾਰੁਲ ਹਸਨ ਸਾਹਿਬ ਅੱਗੇ ਇਹ ਵੀ ਕਹਿੰਦੇ ਨੇ ਕਿ ਜਿਸਮ ਦੇ ਉਹ ਹਿੱਸੇ ਜਿਹੜੇ ਬਹੁਤ ਆਖਰ ਤੇ ਡੀਕੰਪੋਜ਼ ਹੁੰਦੇ ਨੇ ਮਾਹਿਰੀਨ ਦੇ ਮੁਤਾਬਕ, ਸਿਰ ਇਨਸਾਨ ਦਾ, ਔਰ ਉਹਨਾਂ ਨੇ ਕਿਹਾ ਕਿ ਉਹਦਾ ਵੀ ਪਿਛਲਾ ਹਿੱਸਾ ਤਕਰੀਬਨ ਡੀਕੰਪੋਜ਼ ਹੋ ਚੁੱਕਿਆ ਸੀ। ਗੋਡੇ ਔਰ ਤਮਾਮ ਹੱਡੀਆਂ ਗਲ ਚੁੱਕੀਆਂ ਸਨ, ਇੱਕ ਹੱਥ ਸੜ ਕੇ ਉਹਨਾਂ ਦਾ ਅਲੱਗ ਹੋ ਚੁੱਕਿਆ ਸੀ ਜਿਸਮ ਤੋਂ, ਮਤਲਬ ਕਿ ਇਹ ਬਹੁਤ ਲੰਬਾ ਅਰਸਾ ਉਹਨਾਂ ਦੀ ਡੈੱਡ ਬੋਡੀ ਉੱਥੇ ਪਈ ਰਹੀ ਹੈ। ਇਹਦੇ ਤੇ ਮੈਂ ਹੁਣ ਕੀ ਗੱਲ ਕਰਾਂ। ਇਕਰਾਰ ਸਾਹਿਬ ਨੇ ਵੀ ਇਹ ਕਿਹਾ ਕਿ ਇਹਦੀ ਹਰ ਪਹਿਲੂ ਨਾਲ ਤਹਿਕੀਕ ਹੋਣੀ ਚਾਹੀਦੀ ਹੈ। ਇਹ ਜ਼ਰੂਰੀ ਨਹੀਂ ਕਿ ਇਹ ਉਹਨਾਂ ਦੀ ਤਬਈ ਮੌਤ ਹੋਵੇ, ਹਾਦਸਾਤੀ ਵੀ ਹੋ ਸਕਦੀ ਹੈ, ਉਹਨਾਂ ਨੂੰ ਕਿਸੇ ਨੇ ਕਤਲ ਵੀ ਕੀਤਾ ਹੋ ਸਕਦਾ ਹੈ। ਇਸ ਬੱਚੀ ਦੇ ਨਾਲ, ਇਸ ਲੜਕੀ ਦੇ ਨਾਲ ਕੀ ਜ਼ੁਲਮ ਹੋਇਆ, ਇਹਦੀ ਬਿਲਕੁਲ ਤਹਿਕੀਕ ਹੋਣੀ ਚਾਹੀਦੀ ਹੈ। ਲੇਕਿਨ ਇਹ ਦਿਲ ਹਿਲਾ ਦੇਣ ਵਾਲੀ ਗੱਲ ਹੈ ਕਿ 9 ਤੋਂ 10 ਮਹੀਨੇ ਕਿਸੇ ਨੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਹੀ ਨਾ ਕੀਤੀ। ਕਈ ਵਾਰੀ ਅਸੀਂ ਜ਼ਿੰਦਗੀ ਦੇ ਵਿੱਚ ਅਗਰ ਗੌਰ ਕਰੀਏ ਤੇ ਸਾਨੂੰ ਲੱਗਦਾ ਹੈ ਕਿ ਸਾਰੀ ਦੁਨੀਆ ਇਰਦ ਗਿਰਦ ਹੈ, ਜਾਂ ਕਿਸੇ ਸ਼ਖਸ ਨੂੰ ਉਹਨਾਂ ਦੀਆਂ ਪੋਡਕਾਸਟ ਵਿੱਚ ਦੇਖੀਏ ਤੇ ਕਿੰਨਾ ਫੁੱਲ ਆਫ ਲਾਈਫ ਲੱਗਦੇ ਸਨ ਇਹ ਹਮੈਰਾ ਅਸਗਰ ਸਾਹਿਬਾ, ਲੇਕਿਨ ਹਾਊ ਲੋਨਲੀ ਸ਼ੀ ਵਾਜ਼, ਇਹ ਕਿਸੇ ਨੇ ਨਹੀਂ ਸੋਚਿਆ ਹੋਏਗਾ। ਅੱਲਾ ਉਹਨਾਂ ਦੀ ਮਗਫਰਤ ਕਰੇ। ਬਹੁਤ ਹੀ ਤਕਲੀਫ ਵਾਲੀ ਖਬਰ ਹੈ, ਕਿਉਂਕਿ ਪਹਿਲੇ ਤੁਹਾਡੇ ਨਾਲ ਇਹ ਖਬਰ ਅਸੀਂ ਸ਼ੇਅਰ ਕੀਤੀ ਸੀ, ਸਾਨੂੰ ਲੱਗਾ ਕਿ ਇਹ ਜਿਹੜੀ ਨਵੀਂ ਡਿਵੈਲਪਮੈਂਟ ਹੈ ਉਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨੀ ਚਾਹੀਦੀ ਹੈ। ਬਹਰਹਾਲ ਉਹਨਾਂ ਦੀ ਮਗਫਰਤ ਲਈ ਦੁਆ ਜ਼ਰੂਰ ਕਰਿਓ। ਅਗਲੀ ਖਬਰ ਵਾਲੇ ਪਾਸੇ ਚੱਲਨੇ। ਅਗਲੀ ਖਬਰ ਇੱਕ ਹੀ ਦਿਨ ਹੈ ਔਰ ਇੱਕ ਹੀ ਅਖਬਾਰ ਹੈ, ਔਰ ਉੱਤੇ 2 ਖਬਰਾਂ ਲੱਗੀਆਂ ਨੇ। ਇੱਕ ਖਬਰ ਇਹ ਲੱਗੀ ਹੈ ਪਾਕਿਸਤਾਨ ਵੱਲੋਂ, ਜ਼ਾਹਿਰ ਹੈ ISPR ਸਾਹਿਬ ਵੱਲੋਂ ਕੋਈ ਟਿੱਕਰ ਸ਼ਿੱਕਰ ਜਾਰੀ ਹੋਏ ਹੋਣੇ ਨੇ, ਜਾਂ ਡਾਇਰੈਕਸ਼ਨ ਹੋਣੀ ਅਖਬਾਰ ਨੂੰ ਕਿ ਜ਼ਰਾ ਇਹਦੇ ਉੱਤੇ ਖਬਰ ਲਾਓ। ਉਹਨਾਂ ਖਬਰ ਲਾਈ ਹੈ ਕਿ ਭਾਰਤ ਕਿੱਡਾ ਕਮੀਨਾ ਮੁਲਕ ਹੈ, ਉੱਥੇ 2000 ਟਵਿੱਟਰ ਅਕਾਊਂਟ ਜਿਹੜੇ ਨੇ ਉਹਨਾਂ ਨੂੰ ਬਲੌਕ ਕੀਤਾ ਗਿਆ ਕਿਉਂਕਿ ਉਹ ਇੰਡੀਆ ਦੇ ਉੱਤੇ ਕ੍ਰਿਟੀਸਾਈਜ਼ ਕਰਦੇ ਨੇ, ਤੇ ਇੰਡੀਆ ਵੇਖੋ ਆਜ਼ਾਦੀ ਇਜ਼ਹਾਰੇ ਰਾਏ ਦਾ ਕਿੱਡਾ ਵੱਡਾ ਦੁਸ਼ਮਣ ਹੈ। ਇਹ ਸਾਡਾ ਅਖਬਾਰ ਲਿਖ ਰਿਹਾ, ਖਬਰ ਲਾ ਰਿਹਾ। ਉਸੇ ਖਬਰ ਦੇ ਬਰਾਬਰ ਤੇ ਦੂਜੀ ਖਬਰ ਹੈ, ਔਰ ਉਹ ਖਬਰ ਹੈ ਕਿ ਪਾਕਿਸਤਾਨ ਨੇ 27 YouTube ਚੈਨਲਸ ਬੰਦ ਕਰਵਾਉਣ ਵਾਸਤੇ ਪਾਕਿਸਤਾਨੀ ਅਦਾਲਤ ਨੇ ਫੈਸਲਾ ਦੇ ਦਿੱਤਾ ਹੈ। ਮਤਲਬ ਉਹਨਾਂ ਦਾ ਕੁੱਤਾ ਸਾਡਾ ਕੁੱਤਾ ਟੌਮੀ, ਜਾਂ ਜੋ ਵੀ ਤੁਸੀਂ ਕਹਿਣਾ ਹੈ। ਮਤਲਬ ਜਿਹੜਾ ਕੰਮ ਅਸੀਂ ਆਪ ਕਰੀਏ ਉਹ ਚੰਗਾ, ਉਹੀ ਕੰਮ ਕੋਈ ਹੋਰ ਕਰਦਾ ਤੇ ਉਹ ਮਾੜਾ ਹੈ। ਮਤਲਬ ਐਸੀ ਮੁਨਾਫਕਤ ਹੈ ਕਿ ਜਿਹਦੀ ਕੋਈ ਮਿਸਾਲ ਕਿਤੇ ਹੋਰ ਨਹੀਂ ਮਿਲਦੀ। ਅੱਛਾ ਜੀ, ਅੱਗੇ ਥੋੜੀ ਜੀ ਪਰੇਸ਼ਾਨ ਕੁਨ ਖਬਰ ਹੈ। ਸ਼ਿਬਲੀ ਫਰਾਜ਼ ਸਾਹਿਬ, ਬੜੇ ਤੁਹਾਨੂੰ ਪਤਾ ਹੈ ਸਾਡੇ ਕੁਲੀਗ ਨੇ, ਬੜੇ ਮੁਹਤਰਮ ਨੇ ਸਾਡੇ ਲਈ। ਉਹਨਾਂ ਦੇ ਸੀਨੇ 'ਚ ਸ਼ਦੀਦ ਤਕਲੀਫ ਹੋਈ ਹੈ। ਉਹਨਾਂ ਨੂੰ PIC ਪਿਸ਼ਾਵਰ ਦੇ ਵਿੱਚ ਇਲਾਜ ਵਾਸਤੇ ਦਾਖਲ ਕਰਾ ਦਿੱਤਾ ਗਿਆ। 24 ਘੰਟੇ ਦੀ ਨਿਗਰਾਨੀ ਹੈ।
सियासी हल्कियां दे विच ਇਹ ਜਿਹੜੀ ਅਖਬਾਰ ਜਿਹੜੀ ਖਬਰ ਰਿਪੋਰਟ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਕਿ ਬੇਚੈਨੀ ਹੈ। ਇਸ ਤੋਂ ਪਹਿਲੇ ਹਾਫਿਜ਼ ਫਰਤ ਅਬਾਸ ਸਾਹਿਬ, ਜੀ ਹਾਂ, ਲਾਹੌਰ ਤੋਂ ਮੈਂਬਰ ਪ੍ਰੋਵਿੰਸ਼ੀਅਲ ਅਸੈਂਬਲੀ ਨੇ, ਹਾਫਿਜ਼ ਫਰਤ ਅਬਾਸ ਸਾਹਿਬ, ਉਹਨਾਂ ਦੇ ਵੀ ਦਿਲ ਦਾ ਆਰਜ਼ੇ ਨਾਲ ਰਿਲੇਟਡ ਉਹਨਾਂ ਨੂੰ ਵੀ ਕੋਈ ਮਸਲਾ ਬਣਿਆ ਔਰ ਉਹ ਵੀ ਹਸਪੀਟਲ ਦੇ ਵਿੱਚ ਐਡਮਿਟ ਹੋਏ। ਅੱਲਾ ਦੋਨਾਂ ਨੂੰ ਸ਼ਿਫਾ ਦੇਵੇ। ਜ਼ਾਹਿਰ ਹੈ ਅੱਜ ਕੱਲ੍ਹ ਗਰਮੀ ਵੀ ਬੜੀ ਹੈ ਔਰ ਪੋਲੀਟੀਕਲ ਮਾਮਲਾਤ ਵੀ ਤੁਹਾਨੂੰ ਪਤਾ ਹੈ ਕਿ ਪ੍ਰੈਸ਼ਰ ਹੈ, ਇੱਕ ਪਾਕਿਸਤਾਨ ਤਹਿਰੀਕ ਇਨਸਾਫ ਤੇ ਪ੍ਰੈਸ਼ਰ ਹੀ ਚੱਲ ਰਿਹਾ ਪਿਛਲੇ ਕਈ ਹੁਣ 2-3 ਸਾਲ ਤੋਂ। ਤੇ ਇਹ ਦੋਨੋਂ ਦੋਸਤਾਂ ਨੂੰ ਦਿਲ ਦੀ ਤਕਲੀਫ ਹੋਈ ਹੈ ਔਰ ਉਹ ਵੀ ਇਸ ਬੜੇ ਕ੍ਰਿਟੀਕਲ ਮੌਕੇ ਦੇ ਉੱਤੇ, ਕ੍ਰਿਟੀਕਲ ਮੌਕਾ ਇਸ ਲਈ ਮੈਂ ਕਹਿ ਰਿਹਾ ਕਿ ਇੱਕ ਤਾਂ ਜ਼ਾਹਿਰ ਹੈ ਇਹ ਬੜੇ ਕਲੀਦੀ ਸ਼ਖਸੀਅਤ ਨੇ ਦੋਨੋਂ, ਸਾਡੇ ਰੈਂਕ ਐਂਡ ਫਾਈਲ ਦੇ ਵਿੱਚ ਪਾਕਿਸਤਾਨ ਤਹਿਰੀਕ ਇਨਸਾਫ ਨੇ ਅੱਗੋਂ एहतजाज ਵੀ ਕਰਨਾ। ਦੂਜਾ ਗਰਮੀ ਦੀ ਸ਼ਿੱਦਤ ਵੀ ਬਹੁਤ ਜ਼ਿਆਦਾ, ਉਹਦਾ ਵੀ ਕੋਈ ਅਸਰ ਹੋ ਸਕਦਾ, ਡਾਕਟਰਸ ਬਿਹਤਰ ਦੱਸ ਸਕਦੇ ਨੇ। ਬਹਰਹਾਲ ਸਾਡੀਆਂ ਇਹਨਾਂ ਲਈ ਦੁਆਵਾਂ। ਲੇਕਿਨ ਇਹ ਖਬਰ ਤੁਹਾਨੂੰ ਦੇਣੀ ਸੀ ਕਿ ਸ਼ਿਬਲੀ ਫਰਾਜ਼ ਸਾਹਿਬ ਨੂੰ ਵੀ ਦਿਲ ਦੇ ਆਰਜ਼ੇ ਨਾਲ ਰਿਲੇਟਡ ਉਹਨਾਂ ਨੂੰ ਪਰੇਸ਼ਾਨੀ ਹੋਈ ਹੈ, ਜਿਹਦੀ ਵਜ੍ਹਾ ਤੋਂ ਉਹਨਾਂ ਨੂੰ ਹਸਪੀਟਲ ਦਾਖਲ ਕਰਵਾਇਆ ਗਿਆ ਹੈ ਸੀਨੇ 'ਚ ਸ਼ਦੀਦ ਤਕਲੀਫ ਦੀ ਵਜ੍ਹਾ ਤੋਂ। ਔਰ ਇਸ ਤੋਂ ਪਹਿਲੇ ਹਾਫਿਜ਼ ਫਰਤ ਅਬਾਸ ਸਾਹਿਬ ਨਾਲ ਵੀ ਇਸੇ ਤਰੀਕੇ ਨਾਲ ਹੋ ਚੁੱਕਿਆ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਡੌਨ ਨਿਊਜ਼ ਦੀ। ਖੈਬਰ ਪਖਤੂਨਖਵਾ ਤੋਂ ਰਿਪੋਰਟ ਕਰਦੇ ਨੇ ਕਿ ਬੰਨੂ 'ਚ 2 ਡਰੋਨ ਹਮਲੇ ਹੋਏ, ਪੁਲਿਸ ਸਟੇਸ਼ਨ ਤੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ, ਖਵਾਤੀਨ ਜਾਮ ਬਹਕ, 3 ਜ਼ਖਮੀ ਹੋਏ। ਡਰੋਨ ਹਮਲੇ ਅਕਸਰ ਹੋ ਰਹੇ ਨੇ, ਕਦੀ ਸਿਕਿਉਰਿਟੀ ਏਜੰਸੀਜ਼ ਕਹਿ ਰਹੀਆਂ ਨੇ ਕਿ ਤਾਲਿਬਾਨ ਨੇ ਕੀਤਾ ਤੇ ਕਦੀ ਸ਼ਹਿਰੀ ਕਹਿੰਦੇ ਨੇ ਕਿ ਸਿਕਿਉਰਿਟੀ ਏਜੰਸੀਜ਼ ਨੇ ਕੀਤਾ, ਤਾਲਿਬਾਨ ਵੀ ਕਹਿੰਦੇ ਨੇ ਸਿਕਿਉਰਿਟੀ ਏਜੰਸੀਜ਼ ਨੇ ਕੀਤਾ। ਜ਼ਾਹਿਰ ਹੈ ਇਹਦਾ ਇਮਰਾਨ ਖਾਨ ਸਾਹਿਬ ਨੇ ਹੱਲ ਦਿੱਤਾ ਸੀ ਕਿਉਂਕਿ ਉਹ ਤੇ ਹਮੇਸ਼ਾ ਤੋਂ ਡਰੋਨ ਹਮਲਿਆਂ ਦੇ ਖਿਲਾਫ ਨੇ। ਉਹਨਾਂ ਨੇ ਹੱਲ ਇਹ ਦਿੱਤਾ ਸੀ ਕਿ ਇਹਦੀ FIR ਦਰਜ ਕਰੋ ਔਰ ਇਹਨਾਂ ਦੇ ਬਾਰੇ ਇਨਵੈਸਟੀਗੇਸ਼ਨ ਕਰੋ ਔਰ ਜਿੰਨੇ ਵੀ ਡਰੋਨ ਹਮਲੇ ਕਰਵਾਏ ਹੋਣ ਉਹਨੂੰ ਫਿਰ ਜ਼ਾਹਿਰ ਹੈ ਕਾਨੂੰਨ ਦੇ ਅੰਦਰ ਲਿਆਂਦਾ ਜਾਏ। ਇਮਰਾਨ ਖਾਨ ਸਾਹਿਬ ਜੇਲ੍ਹ ਤੋਂ ਬਾਰ-ਬਾਰ ਇਹਦੀ ਤਾਕੀਦ ਕਰ ਚੁੱਕੇ ਨੇ ਲੇਕਿਨ ਹਜੇ ਤੱਕ ਖੈਬਰ ਪਖਤੂਨਖਵਾ ਦੇ ਵਿੱਚ ਡਰੋਨ ਹਮਲਿਆਂ ਦੇ ਬਾਰੇ ਇੱਕ ਵੀ FIR ਜਿਹੜੀ ਹੈ ਇਮਰਾਨ ਖਾਨ ਸਾਹਿਬ ਦੀ ਤਾਕੀਦ ਦੇ ਬਾਵਜੂਦ ਦਰਜ ਨਹੀਂ ਹੋਈ। ਬਹਰਹਾਲ ਇਸ ਚੀਜ਼ ਨੂੰ ਫਾਲੋ ਅਪ ਕਰਾਂਗੇ, ਵੇਖਦੇ ਰਵਾਂਗੇ। ਲੇਕਿਨ ਹੁਣ ਤੁਹਾਡੇ ਸਾਹਮਣੇ ਜ਼ਰੂਰ ਦੱਸਣਾ ਹੈ ਕਿ ਡੌਨ ਨੇ ਰਿਪੋਰਟ ਕੀਤਾ ਕਿ ਉੱਥੇ 2 ਡਰੋਨ ਹਮਲੇ ਜਿਹੜੇ ਨੇ ਉਹ ਮਜ਼ੀਦ ਹੋਏ ਨੇ। ਅਗਲੀ ਖਬਰ ਲਾਹੌਰ ਤੋਂ ਹੈ। ਜਨਾਹ ਹਸਪੀਟਲ ਦੀ ਮੁਰੰਮਤ ਮੇਰਾ ਖਿਆਲ ਹੈ ਕਿ ਮੋਹਸਿਨ ਨਕਵੀ ਸਾਹਿਬ ਦੇ ਜ਼ਮਾਨੇ ਤੋਂ ਸ਼ੁਰੂ ਹੋਈ ਸੀ ਤੇ ਹੁਣ ਜਾ ਕੇ ਮੁਕੰਮਲ ਹੋਈ ਹੈ ਤੇ ਬਾਰਿਸ਼ ਪਈ ਹੈ ਤਾਂ ਲੀਕ ਹੋਣਾ ਸ਼ੁਰੂ ਹੋ ਗਈ ਹੈ। ਉਹ ਜੀ ਲੀਕ ਹੋ ਰਹੀ ਹੈ ਜਿਹੋ ਜੀ ਹਕੂਮਤ ਲੀਕ ਹੋ ਰਹੀ ਹੈ। ਮਤਲਬ ਕਿ ਜਿਸ ਤਰ੍ਹਾਂ ਇਹਨਾਂ ਦਾ ਕਦੀ ਕੋਈ ਸੜਕ ਬਹਿ ਜਾਂਦੀ ਹੈ ਤੇ ਕਦੀ ਕੋਈ ਪੁਲ ਬਹਿ ਜਾਂਦਾ ਹੈ ਤੇ ਕਦੀ ਗ੍ਰੀਨ ਲਾਈਨ ਬਹਿ ਜਾਂਦੀ ਹੈ। ਮਤਲਬ ਜਿਹੜਾ ਕੰਮ ਵੀ ਇਹ ਕਰਦੇ ਨੇ ਉਹ ਮੈਨੂੰ ਲੱਗਦਾ ਹੈ ਕਿ ਪਲਾਸਟਿਕ ਸਰਜਰੀ ਹੀ ਹੋ ਰਹੀ ਹੈ। ਮਤਲਬ ਅਸਲ ਵਾਲੀ ਸਰਜਰੀ ਨਹੀਂ ਹੋ ਰਹੀ, ਬਸ ਪਲਾਸਟਿਕ ਸਰਜਰੀ ਹੋ ਰਹੀ ਹੈ। ਜਿਹੜਾ ਕੰਮ ਵੀ ਇਹ ਕਰਦੇ ਨੇ ਉਹ ਬਸ ਥੋੜ੍ਹੇ ਦਿਨਾਂ ਤੋਂ ਬਾਅਦ ਹੀ ਉਹ ਲਟਕ ਜਾਂਦਾ ਹੈ ਜਾਂ ਬਹਿ ਜਾਂਦਾ ਹੈ ਜਾਂ ਟੁੱਟ ਜਾਂਦਾ ਹੈ ਜਾਂ ਪੁਲ ਜਿਹੜਾ ਉਹ ਲਿਫ ਜਾਂਦਾ ਹੈ। ਇਹ ਮੇਰਾ ਮਤਲਬ ਹੈ ਕਿ ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਕਿਸ ਤਰ੍ਹਾਂ ਦਾ ਸਾਰਾ ਕੰਮ ਕਰ ਰਹੇ ਨੇ। ਮੋਹਸਿਨ ਨਕਵੀ ਸਾਹਿਬ ਵੀ ਇਹੀ ਕੰਮ ਕਰਕੇ ਗਏ ਨੇ ਤੇ ਹੁਣ ਅੱਗੋਂ ਬਾਜੀ ਮਰੀਮ ਵੀ ਉਹਨਾਂ ਕੰਮਾਂ ਨੂੰ ਹੀ ਜਾਰੀ ਰੱਖੇ ਹੋਏ ਨੇ। ਅੱਲਾ ਹੀ ਖੈਰ ਕਰੇ ਪੰਜਾਬ ਦਾ। ਬਹਰਹਾਲ ਇੰਡੀਆ ਦੇ ਵਿੱਚ 25 ਕਰੋੜ ਲੋਕ ਬਾਹਰ ਨਿਕਲ ਰਹੇ ਨੇ ਜੀ ਤੁਸੀਂ ਦੁਰਸਤ ਸੁਣ ਰਹੇ ਹੋ। ਇੰਡੀਆ ਦੇ ਵਿੱਚ 25 ਕਰੋੜ ਮਜ਼ਦੂਰ ਜਿਹੜੇ ਨੇ, ਡਿਫਰੈਂਟ ਮਜ਼ਦੂਰਾਂ ਦੀ ਜਿਹੜੀ ਐਸੋਸੀਏਸ਼ਨਸ ਨੇ, ਆਰਗੇਨਾਈਜੇਸ਼ਨਸ ਨੇ, ਤਨਜ਼ੀਮਾਂ ਨੇ, ਉਹਨਾਂ ਨੇ एहतजाज ਦਾ ਐਲਾਨ ਕੀਤਾ। एहतजाज ਉਹ ਕਰ ਰਹੇ ਨੇ ਮੋਦੀ ਸਾਹਿਬ ਜਿਹੜੀ ਮਜ਼ਦੂਰ ਦੁਸ਼ਮਣ ਪਾਲਿਸੀਆਂ ਬਣਾ ਰਹੇ ਨੇ। ਇਸ ਤੋਂ ਪਹਿਲੇ ਚੇਤਾ ਕਰੋ ਕਿ ਜਿਹੜੇ ਇੰਡੀਅਨ ਕਿਸਾਨ ਸਨ ਹਰਿਆਣੇ ਤੋਂ, ਪੰਜਾਬ ਤੋਂ, ਉਹਨਾਂ ਨੇ ਜਾ ਕੇ ਦਿੱਲੀ ਦਾ ਜਿਹੜਾ ਉੱਥੇ ਘਿਰਾਓ ਕੀਤਾ ਸੀ ਜਾਂ ਮੁਹਾਸਰਾ ਕੀਤਾ ਸੀ ਸਿਆਸੀ ਤੌਰ ਤੇ। ਉੱਥੇ ਜਾ ਕੇ ਉਹਨਾਂ ਨੇ एहतजाज ਕੀਤਾ ਸੀ ਕਿਉਂਕਿ ਕਿਸਾਨਾਂ ਨੂੰ ਵੀ ਜ਼ਲੀਲੋ ਰਸਵਾ ਕੀਤਾ ਹੋਇਆ ਸੀ ਮੋਦੀ ਸਾਹਿਬ ਨੇ। ਤੇ ਹੁਣ ਮਜ਼ਦੂਰਾਂ ਵਾਲੇ ਪਾਸੇ ਤੇ ਕਿਹਾ ਜਾ ਰਿਹਾ ਕਿ 25 ਕਰੋੜ ਮਜ਼ਦੂਰ ਜਿਹੜੇ ਨੇ ਉਹ ਇੰਡੀਆ 'ਚ ਆਬਾਦੀ ਵੀ ਜ਼ਾਹਿਰ ਹੈ ਵੱਡੀ ਹੈ ਤੇ ਪੂਰੇ ਇੰਡੀਆ ਦੇ ਵਿੱਚ 25 ਕਰੋੜ ਮਜ਼ਦੂਰ ਜਿਹੜੇ ਨੇ ਉਹ एहतजाज ਵਾਸਤੇ ਬਾਹਰ ਨਿਕਲੇ ਨੇ। ਦੇਖਦੇ ਮੋਦੀ ਸਾਹਿਬ ਵੀ ਅੱਜ ਕੱਲ੍ਹ ਬੜੇ ਹੀ ਬਦਨਾਮ ਵੀ ਨੇ ਤੇ ਕਮਜ਼ੋਰ ਵੀ ਨੇ ਇੰਡੀਆ ਦੇ ਵਿੱਚ। ਉਹਨਾਂ ਦੀ ਵੀ ਉਹ ਹੁਣ ਪਕੜ ਨਹੀਂ ਹੈ ਆਪਣੀ ਗਵਰਨਮੈਂਟ ਦੇ ਉੱਤੇ। ਇਸ ਵਾਰੀ ਇਲੈਕਸ਼ਨ ਉਹ ਆਲਮੋਸਟ ਹਾਰ ਗਏ ਸਨ, ਕਾਂਗਰਸ ਜਿੱਤ ਗਈ ਸੀ, ਬੜੀ ਉਹ ਆਪ ਤੇ ਉਹ ਹਕੂਮਤ ਨਹੀਂ ਬਣਾ ਸਕੇ। ਕੋਲੀਸ਼ਨ ਦੇ ਨਾਲ ਮਿਲ ਕੇ ਇਤਿਹਾਦੀ ਜਮਾਤਾਂ ਨਾਲ ਮਿਲ ਕੇ ਹਕੂਮਤ ਬਣਾਈ ਪਰ ਇਤਿਹਾਦੀ ਜਮਾਤਾਂ ਨਾਲ ਵੀ ਤਕਰੀਬਨ ਕਸਰ ਨਿਕਲ ਹੀ ਗਈ ਸੀ। ਬਸ ਐਵੇਂ 10-12 ਸੀਟਾਂ ਦਾ ਫਰਕ ਰਹਿ ਗਿਆ ਜਾਂ 15-20 ਸੀਟਾਂ ਦਾ। ਅਗਰ ਉਹ ਪੂਰਾ ਹੋ ਜਾਂਦਾ ਤੇ ਮੋਦੀ ਸਾਹਿਬ ਜਿਹੜੇ ਉਹ ਗਏ ਸਨ। ਵੇਖਦੇ ਅਗਲਾ ਇਲੈਕਸ਼ਨ, ਉਦੋਂ ਤੱਕ ਮੋਦੀ ਸਾਹਿਬ ਜਿਸ ਤਰ੍ਹਾਂ ਨੇਤਨਯਾਹੂ ਸਾਹਿਬ ਨੇ ਉੱਥੇ ਜਿਹੜੀ ਨਫ਼ਰਤ ਵੇਚੀ ਹੈ ਉਸੇ ਤਰ੍ਹਾਂ ਮੋਦੀ ਸਾਹਿਬ ਵੀ ਨਫ਼ਰਤ ਤੇ ਵੋਟ ਲੈਣਾ ਚਾਹੁੰਦੇ ਨੇ। ਵੇਖਦੇ ਉੱਥੇ ਉਹ ਕੀ ਕਰ ਪਾਉਂਦੇ ਨੇ ਔਰ ਮਾਮਲਾ ਕਿਸ ਤਰੀਕੇ ਨਾਲ ਜਾਂਦਾ। ਅੱਛਾ ਜੀ, ਸਿਆਲ ਆਪਣਾ ਪਾਕਪਤਨ ਦੇ ਵਿੱਚ ਤੁਹਾਨੂੰ ਯਾਦ ਹੈ ਪਾਕਪਤਨ ਦੇ ਵਿੱਚ ਜਿਹੜੇ ਬੱਚੇ ਉੱਥੇ ਵਫਾਤ ਪਾ ਗਏ ਸਨ ਵੀ, ਹੁਣ ਉਹਦੇ ਤੇ ਬਹੁਤ ਵੱਡਾ ਸਟੈਪ ਲਿਆ ਗਿਆ ਜੀ। ਸਟੈਪ ਇਹ ਲਿਆ ਗਿਆ ਹੈ ਕਿ ਗ੍ਰੇਡ 18 ਤੋਂ ਥੱਲੇ ਵਾਲਾ ਹਸਪਤਾਲ ਦਾ ਜਿਹੜਾ ਅਮਲਾ ਉਹਨਾਂ ਨੂੰ ਦੌਰਾਨੇ ਡਿਊਟੀ ਮੋਬਾਈਲ ਫੋਨ ਇਸਤੇਮਾਲ ਕਰਨ ਤੇ ਪਾਬੰਦੀ ਲਾਤੀ ਹੈ। ਇਹ ਪਾਕਪਤਨ ਤੋਂ ਬਾਅਦ ਹਕੂਮਤ ਦਾ ਇਕਦਾਮ ਹੈ। ਕਰ ਲਓ ਖਾਂ ਗੱਲ। ਮੇਰਾ ਮਤਲਬ ਹੈ ਕਿ ਇਹ ਮੋਬਾਈਲ ਫੋਨ ਇਸਤੇਮਾਲ ਕਰਨ ਨਾਲ, ਮੈਂ ਇਹ ਨਹੀਂ ਕਹਿ ਰਿਹਾ ਕਿ ਕਰਨ ਦਿਓ ਇਸਤੇਮਾਲ, ਲੇਕਿਨ ਇਹ ਨਹੀਂ ਸਮਝ ਆ ਰਹੀ ਕਿ ਇਹਦਾ ਉਹਦੇ ਨਾਲ ਡਾਇਰੈਕਟਲੀ ਕੀ ਰਿਲੇਸ਼ਨਸ਼ਿਪ ਹੈ। ਅਸਲ ਤੇ ਪਤਾ ਲਾਓ ਕਿ ਉਹ ਕਿੰਨੇ ਉੱਥੇ ਕਰਪਸ਼ਨ ਕੀਤੀ ਆਕਸੀਜਨ ਦੇ ਸਿਲੰਡਰਸ ਦੀ, ਪੈਸਾ ਖਾਦਾ ਔਰ ਸਿਲੰਡਰ ਹਸਪੀਟਲ ਨੂੰ ਨਹੀਂ ਪਹੁੰਚਾ ਸਕੇ ਔਰ ਉਸ ਤਰ੍ਹਾਂ ਦੇ ਹੋਰ ਬੜੇ ਸਾਰੇ ਮਾਮਲਾਤ ਨੇ। ਉਹਨਾਂ ਨੂੰ ਇਨਵੈਸਟੀਗੇਟ ਕਰਨ ਦੀ ਲੋੜ ਹੈ। ਇਹ ਸਿਰਫ ਮੋਬਾਈਲ ਫੋਨ ਬੰਦ ਕਰ ਦੇਣਾ ਇਹਦਾ ਨਾ ਹੱਲ ਹੈ, ਨਾ ਇਹਦੇ ਵਿੱਚੋਂ ਕੋਈ ਚੀਜ਼ ਇਸ ਹੱਲ ਦੇ ਵਿੱਚੋਂ ਨਿਕਲਣੀ ਹੈ।
ਅਗਲੀ ਖਬਰ ਵਾਲੇ ਪਾਸੇ ਚੱਲਨੇ ਆ, ਜ਼ਰਾ ਵੀਡੀਓ ਵੇਖੋ। ਇਹ ਲੇਟੈਸਟ ਵੀਡੀਓ ਹੈ ਔਰ ਇਹ ਵੀਡੀਓ ਇਹ ਕਹਿੰਦੀ ਹੈ ਕਿ ਹਜ਼ਾਰਾਂ ਦੀ ਤਾਦਾਦ 'ਚ ਕਸ਼ਤੀਆਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਇਲੀਗਲ ਇਮੀਗ੍ਰੈਂਟਸ ਜਿਹੜੇ ਨੇ ਉਹ ਜਾ ਕੇ ਕ੍ਰੀਟ ਜਿਹੜਾ ਜਜ਼ੀਰਾ ਯੂਨਾਨ ਦਾ ਉੱਥੇ ਜਾ ਕੇ ਉਤਰ ਰਹੇ ਨੇ। ਉੱਥੋਂ ਤੱਕ ਜਾਣਾ ਆਸਾਨ ਹੈ, ਤੁਹਾਨੂੰ ਪਤਾ ਹੀ ਹੈ, ਤੁਰਕੀ ਤੋਂ ਜਾਂ ਦੂਸਰੇ ਇਲਾਕਿਆਂ ਤੋਂ ਉੱਥੋਂ ਤੱਕ ਅੱਪੜਨਾ ਆਸਾਨ ਹੈ। ਜਿਹਨੂੰ ਡੰਕੀ ਕਹਿੰਦੇ ਨੇ ਉਹ ਲਾ ਕੇ ਲੋਕੀ ਕਸ਼ਤੀਆਂ ਦੇ ਵਿੱਚ ਆਪਣੀ ਜ਼ਿੰਦਗੀ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਆਪ ਨੂੰ ਖਤਰੇ 'ਚ ਪਾ ਕੇ ਬੜੇ ਸਾਰੇ ਏਜੰਟਾਂ ਨੂੰ ਪੈਸੇ ਦੇ ਕੇ ਤੇ ਉੱਥੇ ਅੱਪੜਦੇ ਨੇ। ਇਹ ਨਵੀਂ ਵੀਡੀਓ ਵਿਖਾ ਰਹੀ, ਗੌਰ ਨਾਲ ਵੇਖੋ, ਤੇ ਸਾਡੇ ਜਵਾਨ ਵੀ ਇਹਦੇ ਵਿੱਚ ਇੱਕਾ ਦੁੱਕਾ ਨਜ਼ਰ ਆ ਰਹੇ ਨੇ, ਬਾਕੀ ਵੀ ਮੁਲਕਾਂ ਦੇ ਸ਼ਹਿਰੀ ਹੈ ਨੇ। ਲੇਕਿਨ ਸਾਡੇ ਫੀਲਡ ਮਾਰਸ਼ਲ ਸਾਹਿਬ ਕਹਿੰਦੇ ਨੇ ਇਹ ਬ੍ਰੇਨ ਗੇਨ ਹੋ ਰਿਹਾ। ਇਹ ਚੰਗੇ ਮਾਵਾਂ ਦੇ ਪੁੱਤਰ ਨੇ ਜਿਹੜੇ ਸਮੁੰਦਰਾਂ ਦੀਆਂ ਲਹਿਰਾਂ ਦੇ ਹਵਾਲੇ ਆਪਣੀਆਂ ਜ਼ਿੰਦਗੀਆਂ ਕਰਕੇ ਤੇ ਉੱਥੇ ਬ੍ਰੇਨ ਗੇਨ ਕਰ ਰਹੇ ਨੇ। ਨਾ ਇਹ ਵਿਚਾਰੇ ਪੜ੍ਹ ਸਕੇ ਨੇ ਪਾਕਿਸਤਾਨ, ਨਾ ਇਹਨਾਂ ਨੂੰ ਕੋਈ ਨੌਕਰੀ ਲੱਭ ਸਕੀ, ਨਾ ਇਹਨਾਂ ਦੀ ਕੋਈ ਹੁਨਰ ਦੀ ਤਰਬੀਅਤ ਹੈ ਵਿਚਾਰਿਆਂ ਦੀ। ਉੱਥੇ ਜਾ ਕੇ ਵੀ ਵਿਚਾਰੇ ਮੁਲਾਜ਼ਮਤਾਂ ਕਰਦੇ ਨੇ, ਮਤਲਬ ਕਿ ਉੱਥੇ ਵੀ ਸਖਤ ਉਹਨਾਂ ਨੂੰ ਕੰਮ ਕਰਨੇ ਪੈਂਦੇ ਨੇ, ਜ਼ਿੰਦਗੀ ਰੋਲ ਦੇਣੀ ਪੈਂਦੀ, ਜਵਾਨੀ ਉੱਥੇ ਹੀ ਖੱਜਲ ਖਰਾਬ ਹੋ ਜਾਂਦੀ ਹੈ ਕਾਗਜ਼ ਬਣਾਉਣ ਦੇ ਚੱਕਰ। ਜਦੋਂ ਤੱਕ ਕਾਗਜ਼ ਬਣਦੇ ਨੇ ਮੁੜ ਕੇ ਪਿੱਛੇ ਜਾਂਦੇ ਨੇ ਤੇ ਉੱਥੇ ਹਾਲਾਤ ਹੀ ਕੋਈ ਹੋਰ ਹੁੰਦੇ ਨੇ। ਲੇਕਿਨ ਫੀਲਡ ਮਾਰਸ਼ਲ ਸਾਹਿਬ ਆਉਂਦੇ ਨੇ ਵੀ ਇੱਥੇ ਕੁਝ ਕਰਨ ਦੀ ਲੋੜ ਨਹੀਂ, ਬਟ ਠੀਕ ਹੈ ਇਹ ਜਿਹੜੀ ਮੱਝ ਹੈ ਇਹਨੂੰ ਚੋਈ ਜਾਓ। ਇਹ 38 ਅਰਬ ਡਾਲਰ ਪਾਕਿਸਤਾਨੀਆਂ ਨੇ ਪਹਿਲਾਂ ਘੱਲੇ ਨੇ ਓਵਰਸੀਜ਼ ਨੇ। ਆਖਣਾ ਉਹਨਾਂ ਨੂੰ ਗੱਦਾਰ ਹੈ, ਵੋਟ ਦਾ ਹੱਕ ਉਹਨਾਂ ਨੂੰ ਦੇਣਾ ਨਹੀਂ। ਆਖਣਾ ਹੈ ਕਿ ਇਹ ਇੱਥੇ ਇਲੈਕਸ਼ਨ ਕਿਉਂ ਲੜਨ ਆ ਕੇ ਜਾਂ ਇੱਥੇ ਆ ਕੇ ਇਹ ਕੋਈ ਕੰਮ ਕਿਉਂ ਕਰਨ, ਇੱਥੇ ਗੱਦਾਰ ਨੇ। ਤੇ ਆਪ ਇੱਥੋਂ ਰਿਟਾਇਰਮੈਂਟ ਹੁੰਦੇ ਹੀ ਕੋਈ ਜਾ ਜਜ਼ੀਰੇ ਲੈਂਦਾ ਹੈ ਉੱਥੇ ਆਸਟ੍ਰੇਲੀਆ ਦੇ ਵਿੱਚ ਤੇ ਕੋਈ ਕੈਨੇਡਾ 'ਚ। ਆਪ ਇਹਨਾਂ ਸਾਰਿਆਂ ਦੇ ਬੱਚੇ ਬਾਹਰ ਰਹਿੰਦੇ ਨੇ, ਪੜ੍ਹਦੇ ਨੇ, ਸਾਰਾ ਪੈਸਾ ਬਾਹਰ ਸ਼ਿਫਟ ਕਰਦੇ ਨੇ। ਜਿਹੜਾ ਓਵਰਸੀਜ਼ ਪਾਕਿਸਤਾਨੀ ਪਾਕਿਸਤਾਨ 'ਚ ਜੰਮਿਆ, ਉੱਥੋਂ ਕੰਮ ਵਾਸਤੇ ਜਾਂ ਪੜ੍ਹਾਈ ਵਾਸਤੇ ਬਾਹਰ ਆਇਆ, ਸਾਰਾ ਪੈਸਾ ਕਮਾ ਕੇ ਪਾਕਿਸਤਾਨ ਲੈ ਕੇ ਗਿਆ। ਜ਼ਾਹਿਰ ਹੈ ਬਾਹਰ ਰਹਿਣ ਵਾਸਤੇ ਜ਼ਰੂਰਤ ਸੀ ਤੇ ਉਹਨੇ ਨੈਸ਼ਨੈਲਿਟੀ ਲੈ ਲਈ ਵਿਚਾਰੇ ਨੇ। ਤੇ ਉਹਨੂੰ ਗੱਦਾਰ ਵੀ ਆਖਦੇ ਨੇ, ਉਹਨੂੰ ਆਪਣੇ ਬਰਾਬਰ ਦਾ ਵੀ ਨਹੀਂ ਸਮਝਦੇ, ਉਹਨੂੰ ਸ਼ੱਕ ਦੀ ਨਿਗਾਹ ਨਾਲ ਵੀ ਦੇਖਦੇ ਨੇ। ਤੇ ਆਪ ਜਿਹੜੇ ਉੱਥੇ ਬੈਠੇ ਨੇ ਉਹ ਸਭ ਤੋਂ ਵੱਡੇ ਗੱਦਾਰ ਨੇ ਮੁਲਕ ਦੇ। ਉਹ ਪਤਾ ਹੀ ਹੈ ਤੁਹਾਨੂੰ, ਲੁੱਟਦੇ ਵੀ ਨੇ ਤੇ ਪੈਸਾ ਬਾਹਰ ਵੀ ਲੈ ਕੇ ਜਾਂਦੇ ਨੇ। ਇਹ ਵੀ ਇੱਥੇ ਵੀ ਅਜੀਬ ਹੀ ਕੰਮ ਹੈ। ਇਹ ਬਿਲਕੁਲ ਇਸੇ ਤਰ੍ਹਾਂ ਹੈ ਜਿਸ ਤਰ੍ਹਾਂ ਸਾਡੇ ਕੋਲ ਜਿਹੜੀ ਅਗਲੀ ਖਬਰ ਹੈ ਤੁਹਾਨੂੰ ਦਿੰਨੇ ਕਿ ਪਾਕਿਸਤਾਨੀ ਕੌਮ ਵੀ ਨਿਰਾਲੀ ਹੈ। ਪਾਕਿਸਤਾਨ ਜ਼ਿੰਦਾਬਾਦ। ਕਿਸੇ ਨੇ ਸੋਸ਼ਲ ਮੀਡੀਆ ਤੇ ਆਖਿਆ ਸੀ ਮੰਗਸਤਾਨ ਜ਼ਿੰਦਾਬਾਦ। ਆਖਣ ਉਹ ਇਹ ਡਏ ਨੇ ਕਿ ਹਕੂਮਤ IMF ਤੋਂ ਕਰਜ਼ੇ ਮੰਗ ਰਹੀ ਹੈ, ਕਦੀ ਜਾ ਕੇ ਸਾਊਦੀ ਅਰਬ ਤੋਂ ਮੰਗਦੀ, ਕਦੀ ਕਤਰ ਤੋਂ, ਕਦੀ ਕੁਵੈਤ ਤੋਂ, ਕਦੀ UAE ਤੋਂ, ਕਦੀ ਚਾਈਨਾ ਤੋਂ। ਹਕੂਮਤ IMF ਸਮੇਤ ਦੂਜੇ ਦੋਸਤ ਮੁਲਕਾਂ ਦੇ ਕੋਲੋਂ ਜਿਹੜਾ ਵੀ ਬਲਕ ਲੱਭੇ, ਆਜ਼ਰਬਾਈਜਾਨ ਲੱਭੇ, ਉਹਦੇ ਕੋਲੋਂ ਮੰਗ ਲੈਂਦੇ ਨੇ। ਇਹਨਾਂ ਨੂੰ ਇਹ ਲੱਗਦਾ ਵੀ ਜਿਹਦੇ 'ਚ ਵੀ ਭਾਈਜਾਨ ਦਾ ਲਫ਼ਜ਼ ਆਵੇ ਨਾ, ਬਸ ਉਹਦੇ ਕੋਲੋਂ ਮੰਗ ਲਓ। ਇਹਨਾਂ ਨੇ ਇਹੀ ਟ੍ਰੇਨਿੰਗ ਇਹਨਾਂ ਦੀ ਹੈ। ਉਹ ਜਿਹੜਾ ਭਾਈਜਾਨ ਹੈ ਉਹਦੇ ਕੋਲ ਆਪਣੇ ਕੋਲ ਪੈਸੇ ਨਹੀਂ ਹੈਗੇ। ਉਹ ਆਜ਼ਰਬਾਈਜਾਨ ਦੇ ਕੋਲ 11 ਅਰਬ ਡਾਲਰ ਨੇ ਉਹਦੇ ਫੋਰਨ ਰਿਜ਼ਰਵਸ ਜਿਹੜੇ ਨੇ। ਇਮਰਾਨ ਖਾਨ ਸਾਹਿਬ ਜਦੋਂ ਗਵਰਨਮੈਂਟ ਛੱਡ ਕੇ ਇਹਨਾਂ ਨੂੰ ਗਏ ਸਨ ਤੇ ਉਸ ਵੇਲੇ ਜਾਂ ਇਹਨਾਂ ਨੇ ਟੋਪਲ ਕੀਤੀ ਸੀ ਤੇ 18-19 ਅਰਬ ਡਾਲਰ ਦੇ, 17 ਤੋਂ 19 ਅਰਬ ਡਾਲਰ ਦੇ ਤਕਰੀਬਨ ਜਿਹੜੇ ਉਹ ਫੋਰਨ ਰਿਜ਼ਰਵ ਸਨ। ਇਹਨਾਂ ਨੂੰ ਹੁਣ ਲੱਗਦਾ ਕਿ ਉਹ ਕਿਉਂਕਿ ਉਹਦੇ ਨਾਂ ਦੇ ਵਿੱਚ ਭਾਈਜਾਨ ਹੈ ਤੇ ਭਾਈਜਾਨ ਦੇ ਕੋਲੋਂ ਲੈ ਲੈਂਦੇ। ਉਹ ਆਜ਼ਰਬਾਈਜਾਨ ਜਿਹੜੇ ਨੇ ਉਹ ਉਹਨਾਂ ਦੇ ਕੋਲ ਆਪਣੇ ਸਿਰਫ 11 ਅਰਬ ਡਾਲਰ ਨੇ ਤੇ ਉਹ ਇਹਨਾਂ ਨੂੰ ਕੀ ਦੇਣਗੇ। ਇਹ ਤੇ ਭੁੱਖੇ ਨੂੰ ਜੱਫੀ ਪਾਈ। ਪਿਛਲੇ ਦਿਨੋਂ ਮੈਂ ਮਿਸਾਲ ਦਿੱਤੀ ਤੇ ਇੱਕ ਦੋਸਤ ਜਿਹੜੇ ਨੇ ਉਹਨਾਂ ਨੇ ਮੈਨੂੰ ਪੈਗਾਮ ਭੇਜਿਆ ਕਿਸੇ ਦੇ ਥਰੂ ਕਿ ਗਿੱਲ ਸਾਹਿਬ ਗੱਲ ਸਾਨੂੰ ਮਿਸਾਲਾਂ ਸਿੱਧੀਆਂ ਦਿਆ ਕਰੋ। ਬਈ ਤੁਸੀਂ ਬੜੇ ਹੀ ਟੇੜੇ ਬੰਦੇ ਹੋ। ਮੈਂ ਤੇ ਜਿਹੋ ਜੀ ਮਿਸਾਲ ਜਿੰਨੀ ਕੁ ਦੇ ਸਕਦਾ, ਮੈਨੂੰ ਤੇ ਲਿੱਤਰ ਪੌਲੇ ਦਾ, ਮੇਰੀਆਂ ਮਾਵਾਂ ਵੀ ਸੁਣਦੀਆਂ ਨੇ, ਬੱਚੀਆਂ ਵੀ, ਭੈਣਾਂ ਵੀ। ਮੈਂ ਤੇ ਲਿੱਤਰ ਪੌਲੇ ਤੋਂ ਡਰਦਿਆਂ ਹੋਇਆ ਜਿੰਨੀ ਗੱਲ ਕਰ ਸਕਦਾ ਓਨੀ ਕਰ ਸਕਦਾ। ਇਹ ਤੁਹਾਡਾ ਦਿਮਾਗ ਜਿਹੜਾ ਹੈ ਇਹ ਏਡਾ ਇਹਨਾਂ ਪਾਸਿਆਂ ਨੂੰ ਕਿਉਂ ਜਾਂਦਾ ਹੈ, ਉਲਟੇ ਪਾਸਿਆਂ ਨੂੰ ਕਿਉਂ ਜਾਂਦਾ ਹੈ। ਮੈਂ ਤੇ ਉਦੋਂ ਵੀ ਮਿਸਾਲ ਦਿੱਤੀ ਸੀ ਕਿ ਇਹ ਆਜ਼ਰਬਾਈਜਾਨ ਦਾ ਤੇ ਸਾਡਾ ਜਿਹੜਾ ਮਸਲਾ ਇਹੀ ਹੈ ਕਿ ਭੁੱਖੇ ਨੂੰ ਜੱਫੀ ਪਾਈ ਤੇ ਦੋਵਾਂ ਨੂੰ ਜਿਹੜੀ ਉਹ ਗਸ਼ ਪੈ ਗਈ। ਤੇ ਇਹ ਸਾਡਾ ਹਾਲਤ ਵੀ ਇਹੀ। ਪਰ ਦੂਸਰੇ ਪਾਸੇ ਜ਼ਰਾ ਗੌਰ ਕਰੋ ਕਿ ਜਿਹੜੇ ਆਵਾਮ ਨੇ ਉਹ ਸਭ ਤੋਂ ਜ਼ਿਆਦਾ ਖੈਰਾਤ ਕਰਦੇ ਨੇ, ਸਭ ਤੋਂ ਜ਼ਿਆਦਾ ਉਮਰੇ ਤੇ ਹੱਜ ਅਸੀਂ ਕਰਦੇ ਹਾਂ, ਸਭ ਤੋਂ ਜ਼ਿਆਦਾ ਜਿਹੜੇ ਬੈਰੂਨੇ ਮੁਲਕ ਦੇ ਵਿੱਚ ਪ੍ਰਾਪਰਟੀਆਂ ਅਸੀਂ ਲੈਂਦੇ, ਸਭ ਤੋਂ ਜ਼ਿਆਦਾ ਸਾਡੇ ਜਰਨੈਲ ਬਾਹਰ ਜਾ ਕੇ ਜਜ਼ੀਰੇ ਤੇ ਲਟਰਮ ਪਟਰਮ, ਇਸੇ ਤਰ੍ਹਾਂ ਸਾਡੇ ਸਿਆਸਤਦਾਨ ਵੀ ਤੇ ਸਾਰੇ ਮਾਲ ਮੁਕੱਦਮਾ ਸਾਰੇ ਬਾਹਰ ਟਰਾਂਸਫਰ ਕਰਦੇ ਨੇ। ਮਤਲਬ ਕਿ ਅਸੀਂ ਪੈਸੇ ਵੀ ਬਾਹਰ ਘੱਲਣ ਵਾਲੀ ਅੰਨੀ ਪਾਈ ਤੇ ਅੰਦਰ ਵੀ ਮੰਗ ਕੇ ਲੈ ਕੇ ਆਉਣ ਦੀ ਅੰਨੀ ਪਾਈ। ਇੱਥੋਂ ਤੱਕ ਇਹ ਕਿ ਹੁਣ ਤੇ ਬਕਾਇਦਾ ਅਸੀਂ ਮੰਗਣ ਵਾਲੀਆਂ ਤਨਜ਼ੀਮਾਂ ਬਣਾ ਲਈਆਂ ਨੇ। ਤਨਜ਼ੀਮਾਂ ਮਤਲਬ ਮੰਗਣ ਵਾਲੇ ਗਰੋਹ ਔਰ ਗੈਂਗ ਬਣਾ ਲਏ ਨੇ ਜਿਹੜੇ ਦੂਸਰੇ ਮੁਲਕਾਂ ਦੇ ਵਿੱਚ ਵਿਜ਼ਿਟ ਵੀਜ਼ਾ ਲਵਾ ਕੇ ਉੱਥੇ ਬਹਿ ਕੇ ਮੰਗਦੇ ਨੇ ਜਾ ਕੇ। ਸਾਊਦੀ ਅਰਬ 'ਚ ਤੁਸੀਂ ਦੇਖ ਚੁੱਕੇ ਹੋ, ਦੂਸਰੇ ਮੁਲਕਾਂ 'ਚ ਦੇਖ ਚੁੱਕੇ ਹੋ। ਪਰ ਅਜੀਬ ਹੀ ਮਾਮਲਾ ਹੈ। ਮੈਂ ਆਖਾਂਗਾ ਵੀ ਇਹਦੀ ਮਿਸਾਲ ਕਿਤੇ ਦੁਨੀਆ 'ਤੇ ਹੋਰ ਕਿੱਥੇ ਦਈਏ। ਮਤਲਬ ਦੁਨੀਆ ਦੇ ਉੱਤੇ ਇਹਦੇ ਨਾਲ ਦੀ ਕੋਈ ਹੋਰ ਮਿਸਾਲ ਜਿਹੜੀ ਹੈ ਉਹ ਮੌਜੂਦ ਨਹੀਂ ਹੈ। ਅੱਛਾ ਜੀ, ਅਗਲੀ ਖਬਰ ਵਾਲੇ ਪਾਸੇ ਚੱਲੀਏ ਜ਼ਰਾ। 300 ਅਰਬ ਰੁਪਈਏ ਦੀ ਗੰਦਮ ਜਿਹੜੀ ਉਹ ਮੰਗਵਾਈ ਗਈ ਇਹ ਸਾਲ ਜਿਹੜਾ ਗੁਜ਼ਰਿਆ। ਔਰ ਹੁਣ ਇਹ ਅਸੀਂ ਨਹੀਂ ਆਖਣ ਡਏ, ਇਹ ਆਡੀਟਰ ਜਨਰਲ ਆਫ ਪਾਕਿਸਤਾਨ ਨੇ ਆਖਿਆ, ਜਿਹੜਾ ਇਹਨਾਂ ਦਾ ਆਪਣਾ ਸਰਕਾਰੀ ਮਹਿਕਮਾ ਵੀ ਹੈ ਔਰ ਇੱਕ ਡੈਜ਼ਿਗਨੇਸ਼ਨ ਵੀ ਹੈ। ਉਹਨਾਂ ਨੇ ਆਖਿਆ ਕਿ ਇਹ ਮਾਲੀ ਸਾਲ 2023-24 ਜਿਹੜਾ ਇਹਨਾਂ ਦਾ ਸੀ ਨੂਨ ਲੀਗ ਦਾ, ਉਹਦੇ ਵਿੱਚ 300 ਅਰਬ ਦੀ ਗੰਦਮ ਇੰਪੋਰਟ ਕਰਨ ਦਾ ਫੈਸਲਾ ਬਦਨੀਅਤੀ ਤੇ ਮਬਨੀ ਸੀ, ਕਰਪਸ਼ਨ ਸੀ। ਔਰ ਇਹ ਨਾ ਸਿਰਫ ਪਾਕਿਸਤਾਨੀ ਜ਼ਿਮੀਂਦਾਰ ਕਿਸਾਨ ਦੇ ਨਾਲ, ਪਾਕਿਸਤਾਨੀ ਦੇ ਨਾਲ ਧੱਕਾ ਕੀਤਾ ਗਿਆ, ਬਲਕਿ ਓਵਰਆਲ ਪਾਕਿਸਤਾਨੀਆਂ ਨਾਲ ਵੀ ਕੀਤਾ ਗਿਆ। ਅੱਛਾ ਜੀ, ਉਹ ਕਿਸ ਤਰ੍ਹਾਂ? ਜਦੋਂ ਬਾਹਰੋਂ ਮੰਗਵਾਈ
ਤੇ ਕਿਸਾਨ ਦੀ ਗੰਦਮ ਟੱਕੇ ਟੋਕਰੀ ਹੋ ਗਈ, ਉਹਦੇ ਕੋਲੋਂ ਕਿਸੇ ਨੇ ਖਰੀਦੀ ਨਾ। ਬਾਹਰ ਡਾਲਰ ਦੇ ਕੇ ਮੁਲਕ ਦਾ ਨੁਕਸਾਨ ਕੀਤਾ, ਜੇਬਾਂ ਉਹਨਾਂ ਨੇ ਭਰੀਆਂ ਜਿਨ੍ਹਾਂ ਨੇ ਬਾਹਰੋਂ ਲਿਆਂਦੇ ਸਨ। ਤੇ ਸਬਸਿਡੀ ਫਿਰ ਮਤਲਬ 4-4 ਥਾਂ ਤੇ ਟੀਕੇ ਲੱਗੇ ਨੇ, ਸਬਸਿਡੀ ਆਵਾਮ ਨੇ ਦਿੱਤੀ। ਔਰ ਪਤਾ ਇਹ ਲੱਗਾ ਵੀ ਕਈ ਥਾਵਾਂ ਤੇ 18 ਅਰਬ ਦਾ ਗੰਦਾ ਆਟਾ ਜਿਹੜਾ ਸੀ, ਗੰਦਾ ਮਤਲਬ ਕੀੜਿਆਂ ਵਾਲਾ ਆਟਾ ਔਰ ਗੰਦਮ, ਉਹ ਯੂਟਿਲਿਟੀ ਸਟੋਰਸ ਨੇ ਆਵਾਮ ਨੂੰ ਜਿਹੜਾ ਉਹ ਖਵਾ ਦਿੱਤਾ। ਮੀਨ ਉਹ ਸਬ ਸਟੈਂਡਰਡ ਆਟਾ ਸੀ ਜਿਹੜਾ ਆਵਾਮ ਨੂੰ ਵੇਚੀ ਗਏ। ਜ਼ਾਹਿਦ ਗਸ਼ਕੋਰੀ ਸਾਹਿਬ ਦੀ ਖਬਰ ਸੀ ਪਿਛਲੇ ਦਿਨੋਂ, ਬੜੇ ਮੰਨੇ ਪਰਮੰਨੇ ਜਰਨਲਿਸਟ ਨੇ ਉਹ, ਤੇ ਉਹ ਹੁਣ ਦੇਖਨੇ ਕਿ ਇਹ ਸਾਰੇ ਮਾਮਲੇ ਕਿੱਧਰ ਜਾਂਦੇ ਨੇ। ਅੱਗੇ ਇਸਾਰ ਰਾਣਾ ਬੜੇ ਤਗੜੇ ਜਰਨਲਿਸਟ ਨੇ ਲਾਹੌਰ ਤੋਂ, ਮੈਂ ਪਹਿਲਾਂ ਵੀ ਉਹਨੇ ਤਾਰੀਫ ਕਰਦਾ ਰਹਿਣਾ, ਉਹ ਵੀਲੌਗ ਵੀ ਕਰਦੇ ਨੇ, ਜ਼ਰੂਰ ਸੁਣਿਆ ਕਰੋ ਉਹਨਾਂ ਨੂੰ, ਕਿਉਂਕਿ ਉਹਨਾਂ ਦਾ ਦਿਲ ਸਹੀ ਜਗ੍ਹਾ ਤੇ ਧੜਕਦਾ ਹੈ ਔਰ ਸੱਚੀ ਰਿਪੋਰਟਿੰਗ ਕਰਨ ਦੀ ਕੋਸ਼ਿਸ਼ ਕਰਦੇ ਨੇ, ਮੁਸ਼ਕਿਲ ਹਾਲਾਤ 'ਚ ਸੱਚੀ ਰਿਪੋਰਟਿੰਗ ਕਰ ਰਹੇ ਨੇ। ਇਹੋ ਜਿਹੇ ਦੋਸਤਾਂ ਨੂੰ ਸੁਣਿਆ ਕਰੋ, ਪ੍ਰਮੋਟ ਕਰਿਆ ਕਰੋ। ਇਹ ਜਿਹੜੇ ਦੂਜੇ ਸਾਰੇ ਟਾਊਟ ਨੇ ਉਹਨਾਂ ਨੂੰ ਪ੍ਰਮੋਟ ਕਰਦੇ ਜੇ, ਉਲਟਾ ਆਪਣਾ ਨੁਕਸਾਨ ਕਰਦੇ ਜੇ। ਇਸਾਰ ਰਾਣਾ ਸਾਹਿਬ ਵਰਗੇ ਜਿਹੜੇ ਇਮਾਨਦਾਰ ਲੋਕ ਨੇ, ਇਹਨਾਂ ਨੂੰ ਜ਼ਰੂਰ ਸੁਣਿਆ ਕਰੋ। ਉਹਨਾਂ ਨੇ ਰਿਪੋਰਟ ਇਹ ਕੀਤਾ ਹੈ, ਬਲਕਿ ਤਜਜ਼ੀਆ ਦਿੱਤਾ ਹੈ। ਉਹਨਾਂ ਨੇ ਆਖਿਆ ਵੀ ਕਾਸਮ ਸੁਲੇਮਾਨ ਦੇ ਬਾਰੇ ਇਹ ਗਿਲਾ ਕਰ ਰਹੇ ਨੇ ਕਿ ਇਮਰਾਨ ਖਾਨ ਦੇ ਪੁੱਤਰਾਂ ਦੇ ਕੋਲ ਬ੍ਰਿਟਿਸ਼ ਨੈਸ਼ਨੈਲਿਟੀ ਹੈ। ਉਹਨਾਂ ਆਖਿਆ ਵੀ ਨਵਾਜ਼ ਸ਼ਰੀਫ ਦੇ ਪੁੱਤਰਾਂ ਕੋਲ ਕਿਹੜੀ ਨੈਸ਼ਨੈਲਿਟੀ ਹੈ। ਉਹਨਾਂ ਨੂੰ ਤਾਂ ਬੜਾ ਚੁੰਮਦੇ ਚੱਟਦੇ ਜੇ, ਜਦੋਂ ਇੱਥੇ ਆਵੇ ਉਹਨਾਂ ਨੂੰ ਤਾਂ ਇੱਥੇ ਆਪਣੇ ਸ਼ਹਿਜ਼ਾਦੇ ਬਣਾ ਕੇ ਰੱਖਦੇ ਜੇ। ਤੇ ਇਮਰਾਨ ਖਾਨ ਦੇ ਪੁੱਤਰਾਂ ਦੇ ਕੋਲ ਅਗਰ ਹੈ ਤੇ ਉਹਨਾਂ 'ਤੇ ਬੜੀ ਪਾਬੰਦੀ ਹੈ। ਔਰ ਦੂਸਰਾ ਉਹਨਾਂ ਨੇ ਆਖਿਆ ਵੀ ਤੁਹਾਡੇ ਜਿਹੜੇ ਮੌਜੂਦਾ ਇਸ ਵੇਲੇ ਫਾਈਨਾਂਸ ਮਿਨਿਸਟਰ ਨੇ, ਇਹ ਤੇ ਖੁਦ ਨੀਦਰਲੈਂਡ ਦੇ ਗਾਲਬਨ ਸ਼ਹਿਰੀ ਨਹੀਂ ਹੈ, ਜਰਮਨੀ ਦੇ ਨੇ, ਇਹ ਤੇ ਖੁਦ ਉੱਥੋਂ ਦੇ ਸ਼ਹਿਰੀ ਸਨ। ਤੇ ਇਹਨਾਂ ਵਾਸਤੇ ਵੀ ਕਾਨੂੰਨ ਮੋੜਿਆ ਤੋੜਿਆ ਗਿਆ। ਬਲਕਿ ਪਾਕਿਸਤਾਨ 'ਚ ਐਸੇ ਪ੍ਰਾਈਮ ਮਿਨਿਸਟਰ ਵੀ ਰਹੇ ਨੇ ਜਿਨ੍ਹਾਂ ਕੋਈ ਸ਼ਨਾਖਤੀ ਕਾਰਡ ਹੀ ਨਹੀਂ ਸੀ ਹੈਗਾ ਪਾਕਿਸਤਾਨ ਦਾ। ਜਦੋਂ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਬਣਾਉਣ ਦਾ ਬਾਹਰੋਂ ਕਿਸੇ ਨੇ ਫੈਸਲਾ ਕੀਤਾ ਤੇ ਉਸ ਵੇਲੇ ਜਲਦੀ ਦੇ ਵਿੱਚ ਉਹਨਾਂ ਦੇ ਫਿਰ ਸ਼ਨਾਖਤੀ ਕਾਰਡ ਬਣਾਏ ਗਏ। ਤਾਂ ਉਹਨਾਂ ਕਿਹਾ ਇਕੱਲੇ ਇਮਰਾਨ ਖਾਨ ਦੇ ਪੁੱਤਰਾਂ ਦੇ ਉੱਤੇ ਹੀ ਸਾਰੀ ਸਖਤੀ ਤੁਸੀਂ ਲਾ ਦਿੱਤੀ ਹੈ। ਪਹਿਲਾਂ ਆਉਂਦੇ ਸਨ ਕਿ ਇਮਰਾਨ ਖਾਨ ਦੇ ਪੁੱਤਰ ਜਿਹੜੇ ਨੇ ਉਹ ਆ ਕੇ ਗੱਲ ਕਿਉਂ ਨਹੀਂ ਕਰਦੇ ਪਿਓ ਨਾਲ, ਹੁਣ ਉਹਨਾਂ ਨੇ ਆਉਣ ਦੀ ਗੱਲ ਕੀਤੀ ਹੈ ਤੇ ਹੁਣ ਫਿਰ ਰੋਣਾ ਸ਼ੁਰੂ ਕਰ ਦਿੱਤਾ ਹੈ। ਇਹਨਾਂ ਦਾ ਵੀ ਕੋਈ ਪਤਾ ਨਹੀਂ ਵੀ ਕਿਹੜੇ ਪਾਸੇ ਜਾਣਾ ਚਾਹੁੰਦੇ ਨੇ ਤੇ ਕਿਹੜੇ ਪਾਸੇ ਨਹੀਂ ਜਾਣਾ ਚਾਹੁੰਦੇ। ਆਖਰ ਦੇ ਉੱਤੇ ਇੱਕ ਸ਼ਾਇਰੀ ਦੀ ਵੀਡੀਓ ਹੈ, ਇਹ ਸੁਣ ਲਓ। ਤਜਜ਼ੀਆ ਮੈਂ ਕੋਈ ਨਹੀਂ ਕਰਨਾ, ਇਹ ਵੀਡੀਓ ਸੁਣ ਲਓ। ਆਰਮੀ ਚੀਫ ਸਾਹਿਬ ਨੂੰ ਇਹ ਪਤਾ ਵੀ ਨੰਗਾ ਕਰਕੇ ਕਿਹਨੂੰ ਮਾਰਨਾ। ਅੱਛਾ, ਤੇ ਆਰਮੀ ਚੀਫ ਸਾਹਿਬ ਇਹਨੂੰ ਪਤਾ ਮਹਿੰਗਾਈ ਹੋਣ ਡਈ ਆ, ਆਪਣੇ ਏਸੀ ਵਾਲੇ ਕਮਰੋਂ ਚ ਬਾਹਰ ਨਿਕਲਣ, ਆਪਣੀਆਂ ਜੈਸ਼ੀਆਂ ਘਟਾਉਣ। ਇਹ ਬੜੇ ਖੈਰ ਖਾਨ ਹਾਫਜ਼ ਮੁਨੀਰ ਸਾਹਿਬ, ਹਾਫਜ਼, ਇਹਨੂੰ ਹਾਫਜ਼ ਦੇ ਮਤਲਬ ਦਾ ਪਤਾ। ਆਪਣੇ ਏਸੀ ਵਾਲੇ ਕਮਰੇ ਚ ਬਾਹਰ ਨਿਕਲ ਕੇ ਦੁਨੀਆ ਕਿੱਥੇ ਵਸਣ ਡਈ ਆ। ਇੱਕ ਇਮਰਾਨ ਖਾਨ ਹੈ ਨਾ, ਤੁੰਨਿਆ ਨਾ, ਉਹ ਤਾਂ ਫੇਰ ਡਰਨ ਦੇ, ਹਾਲੇ ਜੇਲ੍ਹ 'ਚ ਆ ਤਾਂ ਵੀ ਪਿੜ ਕਰਦੇ ਫਿਰਦੇ ਆ। ਉਹਨੂੰ ਅਗਰ ਬਾਹਰ ਲਿਆਉਣਾ ਉਹਨੂੰ ਪਤਾ ਲੱਗ ਜੀ ਸੱਚ ਕੀ ਤੇ ਝੂਠ ਕੀ ਆ। ਇੱਕ ਬੰਦਾ ਇਮਾਨਦਾਰ ਆਇਆ, ਉਹਦੇ ਪਿੱਛੇ ਸਾਰੇ ਪਏ ਆ, ਕਿਉਂ? ਇਹ ਸਾਰੇ ਚੋਰ ਨੇ ਤਾਂ ਉਹਦੇ ਮਗਰ ਪਏ ਆ। ਤੁਹਾਡਾ ਕੀ ਖਿਆਲ ਹੈ ਇਮਰਾਨ ਖਾਨ ਆਵੇ ਅਗਰ ਉਹ ਹਾਲਾਤ ਬਦਲ ਸਕਦਾ? ਇਨਸ਼ਾਅੱਲਾ ਤਾਲਾ ਬਦਲੇਗਾ। ਸਾਡਾ ਦਿਲ ਜ਼ਮੀਰ ਮੇਰਾ ਮੁਤਮਿਨ ਆ। ਵੋਟ ਉੱਥੇ ਪਾਓ ਜਿੱਥੇ ਦਿਲ ਤੇ ਜ਼ਮੀਰ ਮੁਤਮਿਨ ਆ। ਠੀਕ ਹੈ। ਕਦੀ ਨਾ ਪਿਓ ਦੇ ਸਾਰੀ ਉਮਰ ਪਿਓ ਨੇ ਚੋਰਾਂ ਨੂੰ ਪਾਇਆ ਤੇ ਪੋਤਾ ਕਿ ਮੈਂ ਵੀ ਚੋਰਾਂ ਨੂੰ ਪਾਈ ਜਾਣਾ। ਨਹੀਂ ਤੇ ਦਾਦੇ ਨੇ ਚੋਰਾਂ ਨੂੰ ਪਾਇਆ ਤੇ ਪੋਤਰਾ ਵੀ ਚੋਰਾਂ ਨੂੰ ਪਾਈ ਜਾਣਾ। ਤੁਹਾਡਾ ਜ਼ਿਹਨ ਮੁਤਮਿਨ ਆ, ਤੁਸੀਂ ਕਹਿੰਦੇ ਹੋ ਆਵਾਮ ਵਾਸਤੇ, ਮੁਲਕ ਵਾਸਤੇ ਬਿਹਤਰ ਆ, ਵੋਟ ਹਮੇਸ਼ਾ ਉਹਨੂੰ ਪਾਣਾ ਚਾਹੀਦਾ। ਹਾਂ, ਨਾ ਇਮਰਾਨ ਖਾਨ ਜਾਂ ਨਵਾਜ਼ ਸ਼ਰੀਫ, ਜਿਹੜਾ ਵੀ ਹੋਵੇ, ਜਿਹੜਾ ਵੀ ਪਾਰਟੀ, ਜਿੱਤੇ ਜ਼ਮੀਨ ਤੁਹਾਡਾ ਬੰਦਾ ਸਾਡੇ ਵਾਸਤੇ ਸਹੀ ਆ। ਬਿਲਕੁਲ ਠੀਕ ਹੋ ਗਿਆ। ਇਹ ਤਾਂ ਨਹੀਂ ਪਿੱਛੇ ਵਡੇਰੇ ਪਾਉਂਦੇ ਨੇ ਚੋਰਾਂ ਨੂੰ, ਗਾਂ ਔਲਾਦ ਵੀ ਚੋਰਾਂ ਨੂੰ ਪਾਈ ਜਾਵੇ। ਬਿਲਕੁਲ ਅਸੀਂ ਕੀ ਅਕਲ ਤੇ ਸ਼ਊਰ ਹਾਸਲ ਕੀਤਾ। ਬਿਲਕੁਲ ਜ਼ਬਰਦਸਤ। ਲਓ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖਾ।